ਅੱਛਾ ਉੱਥੇ ਗੋਲੀ ਵੀ ਚੱਲੀ ਸੀ ਦਰਿਆ ਦੇ ਕੰਢੇ? ਗੋਲੀ ਵੀ ਚੱਲੀ ਤੇ ਜੇ ਤੈਨੂੰ ਦੱਸਿਆ ਨਹੀਂ ਵੀ ਆ ਜਿਹੜੇ ਹਥਿਆਰ ਸੀ ਸਾਰੇ ਖੋਲੇ ਸੀ ਉਹਨਾਂ ਨੇ। ਹਥਿਆਰ ਤੁਹਾਡੇ ਕੋਲ ਖੋਲੇ ਪਹਿਲੇ? ਹਾਂ, ਫਿਰ ਗੋਲੀ ਵਿੱਚ ਹੀ ਗੋਲੀ ਚੱਲਦੀ ਸੀ, ਵਿੱਚ ਹੀ ਉਹ ਹਥਿਆਰ। ਜਿਹੜੇ ਕੋਈ ਹੋਣਗੇ ਨੌਕਰ ਨਾ ਕਰੋ ਗੋਲੀ ਚਲਾਉਂਦੇ। ਅੱਛਾ, ਫਿਰ ਲੋਕਾਂ ਦਾ ਕੈਂਪ ਉੱਥੋਂ ਦੌੜ ਗਏ ਲੋਕ ਜਾਂ ਉੱਥੇ ਬੈਠੇ ਰਹੇ? ਛਾਲਾਂ ਮਾਰੀਆਂ, ਕੁਛ ਉੱਥੇ ਮਾਰ ਕੇ ਸੁੱਟ ਗਏ। ਅੱਛਾ, ਉਹ ਹੁਣ ਜਿਹੜੇ ਮਰੇ ਸੀ ਉਹਨਾਂ ਕਿੱਥੇ ਜਾਣਾ ਸੀ? ਹਾਂ, ਉਹ ਉੱਥੇ ਹੀ ਪਏ ਰਹੇ। ਤੇ ਜਿਨ੍ਹਾਂ ਕੋਲ ਬੱਚੇ ਸੀ? ਉਹ ਬੱਚਿਆਂ ਨੂੰ ਮਾਰ ਗਏ, ਸਾਰੇ ਮਾਰ ਗਏ, ਬੱਚੇ ਵੀ ਮਾਰ ਗਏ। ਮਤਲਬ ਜਿਹੜੇ ਤੁਸੀਂ ਇਲਾਕੇ 'ਚ ਹੋ ਕੇ ਆਏ ਹੋ, ਮਤਲਬ ਉੱਥੇ ਵਾਹਵਾ ਹੀ ਕਤਲੋ ਗਾਰਤ ਹੋਈ ਹੈ? ਕਿਤੇ ਇੱਕ, ਕਿਤੇ ਘਰਾਂ ਦੇ ਘਰ ਮਾਰ ਦਿੱਤਾ। ਫਿਰ ਉਹ ਰੱਸਾ ਇੱਕ ਜਣੇ ਨੇ, ਵੱਡੇ ਬੰਦੇ ਨੇ ਉਧਰੋਂ ਫੜਿਆ, ਇੱਕ ਜਣੇ ਨੇ ਉਧਰੋਂ ਫੜਿਆ। ਅੱਛਾ, ਤੇ ਫਿਰ ਸਾਰੇ ਜਣੇ ਜਿੰਨੇ 2-3 ਘਰਾਂ ਦੇ ਬੰਦੇ ਸੀ ਨਾ, ਨਿਆਣੇ ਮੇਲਾ ਜਾਂ ਬੁੜੀਆਂ ਜਾਂ ਬੰਦੇ, ਉਹ ਰੱਸਾ ਫੜ ਕੇ ਨਾ ਤੇ ਫਿਰ ਉਹ ਇੱਕ ਇੱਕ ਹੱਥ ਪਾ ਕੇ ਦੋ ਤੇ ਫਿਰ ਉਹ ਇਸ ਪਾਰ ਲੰਘੇ। ਕਈ ਵਾਰੀ ਤੇ ਪੈਰਾਂ ਹੇਠੋਂ ਰੇਤ ਨਿਕਲਦੀ ਜਾਵੇ ਤੇ ਆ ਹੋਵੇ ਜਿਕਰ ਰੋਡ ਚੱਲੇ ਆ। ਅੱਛਾ, ਤੇ ਕਈ ਵਾਰੀ ਫਿਰ ਪੈਰ ਲੱਗ ਜਾਣ। ਅੱਛਾ, ਤੇ ਫਿਰ ਬੜਾ ਪਾਣੀ ਸੀ। ਹੋਰ ਲੋਕੀ ਉੱਦਾਂ ਜੇ ਉਹ ਮਗਰ ਪੈਂਦੇ ਸੀ ਨਾ, ਮਗਰ ਜਿਹੜੇ ਉੱਥੇ ਬੈਠੇ ਰਹੇ ਉਹ ਫਿਰ ਪੈਂਦੇ ਸੀ ਨਾ, ਤੇ ਫਿਰ ਕੋਈ ਦਰਿਆ 'ਚ ਪੈ ਜਾਂਦਾ ਸੀ, ਕੋਈ ਵੇਲਾ ਉੱਥੇ ਮਾਰ ਦਿੰਦੇ ਸੀ। ਬਥੇਰੇ ਮਾਰੇ ਉੱਥੇ, ਅੱਧੇ ਮਾਰੇ ਅੱਧੇ ਨੰਗੇ। ਅੱਛਾ, ਮਤਲਬ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਦਰਿਆ ਦੇ ਇੱਕ ਕੰਢੇ ਇੱਕ ਬੰਦੇ ਨੇ ਰਸਾ ਫੜ ਲੈਣਾ, ਦੂਸਰੇ ਕੰਢੇ ਦੂਸਰੇ ਬੰਦੇ ਨੇ ਰਸਾ ਫੜ ਲੈਣਾ, ਔਰ ਬਾਕੀਆਂ ਨੇ ਉਹ ਰਸਾ ਫੜ ਕੇ ਤੇ ਦਰਿਆ ਦੇ ਵਿੱਚੋਂ ਲੰਘਦੇ ਹੋ ਜਾਣਾ। ਬਾਕੀਆਂ ਨੇ ਅੱਜ ਤਾਂ ਫੜ ਲਏ ਨਾ, ਵਿੱਚੋਂ ਫੜ ਲਿਆ, ਤੇ ਉਹ ਫਿਰ ਲੰਘਦੇ ਜਾਣ। ਅੱਛਾ ਮਾਂ ਜੀ, ਉਹ ਵੇਲਾ ਚੇਤੇ ਆ ਜਾਂਦਾ ਅੱਖਾਂ ਮੂਹਰੇ ਐਵੇਂ ਜਿਵੇਂ ਬੈਠੇ ਸੀ ਹੁਣ ਤੁਸੀਂ? ਹਾਂ, ਆ ਜਾਂਦਾ ਸਭ ਕੁਝ। ਬਾਜੇ ਵੇਲੇ ਮੈਨੂੰ ਤੇ ਨਾ ਰਾਤ ਮੈਂ ਜਾਗ ਆ ਜੇ ਨਾ ਤੇ ਉੱਥੇ ਖਿਆਲ ਚੱਲ ਜਾਂਦਾ ਵਾ, ਬੁਰੀ ਮੇਰੀ ਹਾਲਤ ਹੁੰਦੀ ਹੈ। ਹਾਲਤ ਫਿਰ ਬੁਰੀ ਹੋ ਜਾਂਦੀ ਸੋਚ ਕੇ? ਹਾਂ, ਸੋਚ ਕੇ। ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ ਔਰ ਅਨਵੰਡੇ ਪੰਜਾਬ ਦੇ ਉਹ ਕਿਸੇ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੀ ਹੈ। ਔਰ ਇਹਨਾਂ ਹੀ ਕਿੱਸਿਆਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ 473 ਬੀਜਾ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ ਵਿਖੇ, ਜਿਹਨੂੰ ਹੁਣ ਮੌਜੂਦਾ ਫੈਸਲਾਬਾਦ ਵੀ ਕਿਹਾ ਜਾਂਦਾ ਹੈ। ਸਾਡੇ ਨਾਲ ਇੱਕ ਮੌਜੂਦ ਨੇ ਬਜ਼ੁਰਗ, ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਮਾਤਾ ਜੀ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ। ਮਾਂ ਜੀ ਕੀ ਨਾਂ ਜੇ ਤੁਹਾਡਾ? ਖੁਰਸ਼ੈਲ ਬੀਬੀ। ਖੁਰਸ਼ੈਲ ਬੀਬੀ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਉਹਦੇ ਨਾਲ ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਤੇ ਦਾਦਾ ਜੀ ਦਾ ਨਾਮ ਯਾਦ ਆ? ਦਾਦਾ ਜੀ ਦਾ? ਦਾਦੇ ਦਾ ਨਹੀਂ ਮੈਨੂੰ ਪਤਾ। ਨਹੀਂ ਪਤਾ। ਅੱਛਾ ਬਜ਼ੁਰਗੋ, ਤੁਹਾਡੀ ਇਸ ਵੇਲੇ ਉਮਰ ਕਿੰਨੀ ਹੈ? ਮੇਰੀ? ਹਾਂਜੀ। ਅੱਲਾ ਜਾਣੇ, ਮੈਨੂੰ ਹੁਣ ਕੀ ਪਤਾ ਕਿੰਨੀ। ਨਹੀਂ ਪਤਾ? ਨਾ। ਅੱਛਾ, ਤੁਸੀਂ ਇਸ ਪਿੰਡ ਦੇ ਵਸਿੰਦੇ ਹੋ ਜਾਂ ਚੜ੍ਹਦੇ ਪੰਜਾਬ ਤੋਂ ਆਏ ਹੋ? ਪੰਜਾਬ ਉਧਰੋਂ ਆਏ, ਹਿੰਦੁਸਤਾਨ। ਹਿੰਦੁਸਤਾਨ 'ਚੋਂ ਆਏ ਹੋ। ਅੱਛਾ, ਹਿੰਦੁਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀਗਾ? ਤੈਨੂੰ ਦੱਸਿਆ ਨਹੀਂ ਪਈ, ਸਹੁਰੇ ਜਿਹੜੇ ਸੀ ਉਹ ਹੈਗੇ ਸੀ ਸ਼ੇਖੂਪੁਰ। ਸਹੁਰੇ ਸ਼ੇਖੂਪੁਰੇ ਦੇ? ਤੇ ਮਾਨੇਪੁਰ ਮੇਰਾ ਪੇਕਿਆਂ ਦਾ ਪਿੰਡ। ਮਾਨੇਪੁਰ ਤਹਿਸੀਲ ਕਿਹੜੀ ਸੀ? ਤਹਿਸੀਲ ਨਹੀਂ, ਕਲਾਨੌਰ। ਜਿਹੜੇ ਮਾਨੇਪੁਰ ਸੀ ਨਾ, ਪੇਕਿਆਂ ਦਾ ਪਿੰਡ ਉਹਨਾਂ ਦੀ ਕਲਾਨੌਰ ਸੀ। ਅੱਛਾ। ਤੇ ਜਿਹੜੇ ਸਹੁਰਿਆਂ ਦਾ ਸੀ ਉਹ ਗੁਰਦਾਸਪੁਰ। ਉਹ ਗੁਰਦਾਸਪੁਰ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਮਾਨੇਪੁਰ, ਇਹਦੇ 'ਚ ਸਿੱਖ ਵੀ ਰਹਿੰਦੇ ਸੀ? ਨਾ, ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਸਾਰਾ ਮੁਸਲਮਾਨ। ਅੱਛਾ, ਤੁਹਾਡੇ ਮਾਨੇਪੁਰ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਕਈਆਂ ਦਾ ਪਤਾ, ਕਈਆਂ ਦਾ ਨਹੀਂ ਪਤਾ। ਜਿਨ੍ਹਾਂ ਦਾ ਪਤਾ ਉਹ ਦੱਸ ਦਿਓ। ਲਾਗੇ ਲਾਗੇ ਹੈਗਾ ਸੀ ਕਿਲਾ ਸੀ, ਕਿਲੇ ਦੇ ਵਿੱਚ ਹੈ ਸੀ ਹਿੰਦੂ ਸਾਰੇ। ਅੱਛਾ। ਕੋਈ ਕਰਾੜ, ਕੋਈ ਬਾਹਮਣ, ਕੋਈ ਵੇਲਾ। ਅੱਛਾ, ਕੋਈ ਲਾਗੇ ਲਾਗੇ ਪਿੰਡਾਂ ਦੇ ਨਾਂ? ਲਾਗੇ ਲਾਗੇ ਵੇਲਾ ਪੇ ਇੱਧਰ ਹੈਗਾ ਸੀ ਦੋਸਤਪੁਰਾ। ਦੋਸਤਪੁਰਾ।
ਫਿਰ ਹੈਗਾ ਹੈ ਬੈਲਪੁਰ ਇਹਦਾ ਮੈਨੂੰ ਹੁਣ ਭੁੱਲ ਗਿਆ ਹੈ ਨਾ ਐਵੇਂ ਮੈਂ ਆਖਾਂ। ਅੱਛਾ, ਭੁੱਲ ਗਏ। ਹਾਂ ਅੱਛਾ, ਉੱਥੇ ਜਿਸ ਤਰ੍ਹਾਂ ਤੁਸੀਂ ਦੱਸਿਆ ਲਾਗੇ ਕਿਲਾ ਸੀ, ਕਿਲੇ 'ਚ ਹਿੰਦੂ ਵੀ ਰਹਿੰਦੇ ਸੀ, ਹਾਂਜੀ। ਤੇ 47 ਤੋਂ ਪਹਿਲੇ ਆਪਸ 'ਚ ਸਾਂਝ ਕਿੱਦਾਂ ਦੀ ਸੀ? ਸਿੱਖਾਂ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ ਕਿੱਦਾਂ ਰਹਿੰਦੇ ਹੁੰਦੇ ਸੀਗੇ ਆਪਸ 'ਚ ਕਿੱਦਾਂ ਰਹਿੰਦੇ ਸੀ 47 ਤੋਂ ਪਹਿਲੇ? ਆਪ ਬੜੇ ਸੋਹਣੇ ਰਹਿੰਦੇ ਸੀ, ਜਿੱਦਾਂ ਅਸੀਂ ਰਹਿੰਦੇ ਇਦਾਂ ਹੀ ਹੋਰ ਵੀ ਰਹਿੰਦੇ ਸੀ। ਜਿੱਦਾਂ ਹੁਣ ਆਪਾਂ ਰਹਿੰਦੇ ਆ, ਮਤਲਬ ਹਾਂਜੀ। ਕੋਈ ਉਦੋਂ ਚੱਕਰ ਨਹੀਂ ਸੀ, ਕੋਈ ਮਤਲਬ ਵਸੇਬ ਵਧੀਆ ਸੀਗਾ। ਚੀਜ਼ਾਂ ਵੀ ਲੈਣੀਆਂ ਦੇਣੀਆਂ। ਅੱਛਾ ਜਦੋਂ ਵੇਖ ਲਾ ਵੀ ਸਾਡਾ ਪਿੰਡ ਮੁਸਲਮਾਨਾਂ ਦਾ ਸੀ ਤੇ ਉਹ ਕਿਲਾ ਜਿਹੜਾ ਸੀ ਨਾ ਅੱਛਾ ਉਹ ਏਦਾਂ ਰਲਵਾ ਸੀ। ਆਉਂਦੇ ਹੁੰਦੇ ਸੀ ਵੀ ਸਾਨੂੰ ਰੋ ਦਿਓ, ਅਸੀਂ ਵੇਖ ਲਾ ਵੀ ਲੋਹੜੀ ਆ ਤੇ ਖੀਰ ਪਕਾਉਣੀ ਆ। ਅੱਛਾ, ਤੇ ਉਹ ਖੀਰ ਖੂਰ ਲਈ ਲੈ ਜਾਂਦੇ ਹੁੰਦੇ ਸੀ, ਮਹਿੰਗੀਆਂ ਲਿਆ ਕੇ ਰੋ ਰਾ ਤੇ ਲੋਹੜੀ ਫਿਰ ਕਰਦੇ ਹੁੰਦੇ ਸੀ ਉਹ। ਅੱਛਾ। ਏਦਾਂ ਕਰਕੇ ਤੇ ਬੜੇ ਮਿਲਦੇ ਗਿਲਦੇ ਹੁੰਦੇ ਸੀ। ਇਹ ਤਾਂ ਨਹੀਂ ਅੱਛਾ, 47 ਤੋਂ ਪਹਿਲੇ ਬੜੇ ਮਿਲਦੇ ਗੁਲਦੇ ਸੀਗੇ। ਹਾਂਜੀ ਅੱਛਾ, ਮਤਲਬ ਈਦਾਂ ਸ਼ਬਰਾਤਾਂ ਤੇ ਆਣਾ ਜਾਣਾ ਹੈ ਸੀਗਾ। ਹਾਂਜੀ ਹੈ ਸੀ। ਅੱਛਾ, ਉਹਦੇ ਨੰਬਰਦਾਰ ਕੌਣ ਸੀ ਤੁਹਾਡੇ ਉੱਥੇ ਦਾ, ਕਿੱਥੇ ਤੁਹਾਡੇ ਪਿੰਡ ਦਾ? ਮਾਨੇਪੁਰ ਦਾ ਪੇਕਿਆਂ ਦਾ। ਆਹੋ। ਲੰਬੜਦਾਰ ਹੈਗਾ ਸੀ, ਉਹਦੇ ਨਾਲ ਖਨ ਕੀ ਅਬਦਰ ਰਸੂਲ ਜਿਹੜਾ ਤੇ ਸਾਡੇ ਮਹੱਲੇ ਦਾ ਸੀ। ਅੱਛਾ, ਉਹਦੇ ਨਾਲ ਅਬਦਰ ਰਸੂਲ ਸੀ। ਅਬਦੁਲ ਰਸੂਲ। ਹਾਂ। ਅੱਛਾ। ਜਿਹੜਾ ਦੂਸਰੇ ਮਹੱਲੇ ਦਾ ਦੋ ਪੱਤੀਆਂ ਸੀ ਨਾ ਤੇ ਉਹਦੇ ਦਾ ਪਤਾ ਨਹੀਂ ਕੀ ਸੀ, ਮੈਨੂੰ ਉਹਦਾ ਨਹੀਂ ਮੈਨੂੰ ਪਤਾ। ਅੱਛਾ, ਉਹਦਾ ਨਹੀਂ ਪਤਾ। ਅੱਛਾ, 47 ਦੇ ਵਿੱਚ ਜਦੋਂ ਵੰਡ ਹੋਈ ਹੈ, ਉਜਾੜੇ ਪਏ ਨੇ, ਹਾਂ, ਉਦੋਂ ਆਪਣਾ ਤੁਹਾਡਾ ਵਿਆਹ ਹੋ ਗਿਆ ਸੀ? ਆਹੋ, ਉਦੋਂ ਤੈਨੂੰ ਦੱਸਿਆ ਨਹੀਂ ਵੀ ਹੋ ਗਿਆ ਸੀ। ਵਿਆਹ ਹੋ ਗਿਆ ਸੀ ਜਿਹੜਾ ਜਦੋਂ ਤੁਸੀਂ ਮਾਨੇਪੁਰ ਸੀਗੇ ਹਾਂ ਤੇ ਉਜਾੜਾ ਹੋਇਆ। ਹਾਂਜੀ ਹਾਂਜੀ। ਤੇ ਉਦੋਂ ਤੁਹਾਨੂੰ ਲੋਕਾਂ ਨੇ ਕਿਹਾ ਉੱਠ ਜਾਓ ਜਾਂ ਆਪ ਉੱਠੇ ਹੋ? ਆਪ ਹੀ ਉਹ ਇਦਾਂ ਸੀ ਨਾ ਵੀ ਉਧਰ ਫਿਰ ਹਿੰਦੂਆਂ ਦਾ ਤੇ ਮੁਸਲਮਾਨਾਂ ਦੀ ਭੇੜ ਪੈ ਗਈ। ਅੱਛਾ। ਉਹ ਫਿਰ ਲੱਗ ਪਏ ਉਧਰ ਹੀ ਮਾਰਨ ਵੱਢਣ ਚੁੱਕਣ ਕੱਲੇ ਬੰਦੇ ਨੂੰ। ਤੇ ਉਹ ਫਿਰ ਮੁੜ ਕੇ ਈਦ ਹੋਈ ਸੀ ਨਿੱਕੀ ਅਜੇ, ਤੇ ਮੁੜ ਕੇ ਫਿਰ ਉਹਨਾਂ ਨੇ ਇਹ ਵੇਲਾ ਪਈ, ਫਿਰ ਲੋਕੀ ਉੱਠਣ ਲੱਗ ਗਏ। ਹੈਂ, ਤੇ ਉੱਠਣ ਲੱਗ ਗਏ, ਫਿਰ ਆ ਗਏ ਲੋਕ, ਕੋਈ ਗੁਰਦਾਸਪੁਰ ਆ ਗਿਆ। ਕੈਂਪ ਫਿਰ ਗੁਰਦਾਸਪੁਰ ਲੱਗਾ ਸੀ। ਤੁਹਾਡਾ ਕੈਂਪ ਗੁਰਦਾਸਪੁਰ ਲੱਗਾ ਸੀ? ਨਹੀਂ, ਸਾਡਾ ਨਹੀਂ, ਸਾਡਾ ਤਾਂ ਦਰਿਆ ਤੇ। ਕਿਹੜੇ ਦਰਿਆ ਦੇ? ਦਰਿਆ ਰਾਵੀ ਤੇ ਆ ਗਏ। ਰਾਵੀ ਦਰਿਆ। ਦਰਿਆ ਤੇ ਜਿਹੜੇ ਬੈਠੇ ਸੀ ਉੱਥੇ ਕੀ ਹਾਲਾਤ ਸਨ? ਉੱਥੇ ਇੱਕ ਪੱਤਣ ਤੋਂ ਨਾ ਬੇੜੀਆਂ ਪੈਂਦੀਆਂ ਸੀ। ਅੱਛਾ। ਇੱਕ ਪੱਤਣ ਤੋਂ ਦੁਨੀਆ ਨੂੰ ਉਹ ਗਈ ਪਈ ਇੱਥੋਂ ਦੀ ਲੰਘ ਜਾਗੇ। ਉਹ ਕਿੰਨੀ ਕੁ ਭਲਾ ਦੁਨੀਆ ਲੰਘਣੀ ਆ। ਅੱਛਾ। ਤੇ ਉਹ ਫਿਰ ਨਾ ਉੱਥੇ ਉਹ ਪਏ ਸਿੱਖ ਫਿਰ ਇੱਧਰ ਦੇ ਹਿੰਦ ਸਾਡੇ ਮੁਲਕ ਦੇ। ਅੱਛਾ। ਤੇ ਉਹਨਾਂ ਨੇ ਵੇਲਾ ਪਈ ਮਾਰਿਆ, ਵੱਢਿਆ, ਟੁਕਿਆ। ਫਿਰ ਉਹ ਕੁਛ ਤੇ ਉੱਥੇ ਫਿਰ ਹਨੇਰਾ ਹੋ ਗਿਆ, ਉਹ ਚੱਲ ਗਏ। ਤੇ ਕੁਛ ਫਿਰ ਮੁੜ ਕੇ ਜਿੱਧਰ ਅਸੀਂ ਸੀ ਨਾ ਡੇਰਿਆਂ ਵਾਲਾ ਪੱਤਣ, ਉਧਰ ਆ ਗਏ। ਅੱਛਾ। ਉਧਰ ਆ ਗਏ ਤੇ ਆਖਣ ਸਾਨੂੰ ਮਾਰ ਦਿੱਤਾ, ਵੱਢ ਦਿੱਤਾ। ਉਹ ਕੋਈ ਮਾਵਾਂ ਨੂੰ ਲੱਭਣ ਤੇ ਸਾਡੀਆਂ ਮਾਵਾਂ ਲੱਭਣ, ਕੋਈ ਆਖੇ ਸਾਡੇ ਪਿਓ ਪੁੱਤ ਲੱਭਣ, ਕੁਛ ਵੀ ਨਾ। ਕੋਈ ਮਾਵਾਂ ਆਪਣੇ ਪੁੱਤਾਂ ਨੂੰ ਲੱਭਣ, ਕੋਈ ਪੁੱਤ ਆਪਣੇ ਮਾਵਾਂ ਨੂੰ ਲੱਭਣ। ਮਾਵਾਂ ਨੂੰ ਲੱਭਣ। ਅੱਛਾ। ਉੱਥੇ ਆ ਗਏ ਡੇਰਿਆਂ ਵਾਲਾ ਪੱਤਣ। ਅੱਛਾ। ਅਸੀਂ ਤੇ ਸਵੇਰੇ ਫਿਰ ਨਾ ਉੱਠ ਕੇ ਤੇ ਮੇਰੀ ਮਾਂ ਨੇ ਉਦੋਂ ਜੀ ਵੇਲਾ ਹੈ ਸੀ, ਹੁਣੇ ਮਰ ਹੋਏ 5-4 ਸਾਲ। ਅੱਛਾ। ਤੇ ਉੱਥੇ ਫਿਰ ਚੌਲ ਪਕਾਏ। ਅੱਛਾ। ਪਕਾ ਕੇ ਤੇ ਕਿ ਮੁਰਗੀ ਕਿਸੇ ਨਿਆਣਿਆਂ ਨੇ ਖਾਧੀ, ਕਿਸੇ ਨੇ ਨਾ ਖਾਧੀ। ਤੇ ਉਹ ਫਿਰ ਪਤੀਲਾ ਜਿਹੜਾ ਸੀ ਉਹ ਰੱਖ ਲਿਆ ਵੀ ਚੱਲ ਉੱਧਰ ਜਾ ਕੇ ਖਾ ਲਾਂਗੇ। ਉਹ ਉੱਥੇ ਰਹਿ ਗਿਆ ਹੈ। ਫਿਰ ਰੱਸਾ ਕਿਸੇ ਕੋਲ ਸੀ, ਪਤਾ ਨਹੀਂ ਮੈਨੂੰ ਤਾਂ ਕਿਹਦੇ ਕੋਲ ਸੀ। ਫਿਰ ਉਹ ਰੱਸਾ ਇੱਕ ਜਣੇ ਨੇ, ਵੱਡੇ ਬੰਦੇ ਨੇ ਉੱਧਰੋਂ ਫੜਿਆ, ਇੱਕ ਜਣੇ ਨੇ ਉੱਧਰੋਂ ਫੜਿਆ। ਅੱਛਾ। ਤੇ ਫਿਰ ਸਾਰੇ ਜਣੇ ਜਿੰਨੇ 2-3 ਘਰਾਂ ਦੇ ਬੰਦੇ ਸੀ ਨਾ, ਨਿਆਣੇ ਮੇਲਾ ਜਾਂ ਬੁੜੀਆਂ ਜਾਂ ਬੰਦੇ, ਉਹ ਰੱਸਾ ਫੜ ਕੇ ਨਾ ਤੇ ਫਿਰ ਉਹ ਇੱਕ ਹੱਥ ਪਾ ਕੇ ਦੋ ਤੇ ਫਿਰ ਉਹ ਇਸ ਪਾਰ ਲੰਘੇ। ਕਈ ਵਾਰੀ ਤੇ ਪੈਰਾਂ ਹੇਠੋਂ ਰੇਤ ਨਿਕਲਦੀ ਜਾਵੇ ਤੇ ਆ ਹੋਵੇ ਜੇਕਰ ਰੋਡ ਚੱਲਿਆ। ਅੱਛਾ। ਤੇ ਕਈ ਵਾਰੀ ਫਿਰ ਪੈਰ ਲੱਗ ਜਾਣ। ਅੱਛਾ। ਤੇ ਫਿਰ ਬੜਾ ਪਾਣੀ ਸੀ। ਹੋਰ ਲੋਕੀ ਉੱਦਾਂ
ਜੇ ਉਹ ਮਗਰ ਪੈਂਦੇ ਸੀ ਨਾ, ਮਗਰ ਜਿਹੜੇ ਉੱਥੇ ਬੈਠੇ ਰਹੇ ਉਹ ਫਿਰ ਪੈਂਦੇ ਸੀ ਨਾ, ਤੇ ਫਿਰ ਕੋਈ ਦਰਿਆ 'ਚ ਪੈ ਜਾਂਦਾ ਸੀ, ਕੋਈ ਵੇਲਾ ਉੱਥੇ ਮਾਰ ਦਿੰਦੇ ਸੀ, ਬਥੇਰੇ ਮਾਰੇ ਉੱਥੇ, ਅੱਧੇ ਮਾਰੇ ਅੱਧੇ ਨੰਗੇ। ਅੱਛਾ, ਮਤਲਬ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਦਰਿਆ ਦੇ ਇੱਕ ਕੰਢੇ ਇੱਕ ਬੰਦੇ ਨੇ ਰਸਾ ਫੜ ਲੈਣਾ, ਹਾਂ ਦੂਸਰੇ ਕੰਢੇ ਦੂਸਰੇ ਬੰਦੇ ਨੇ ਰਸਾ ਫੜ ਲੈਣਾ, ਹਾਂ, ਔਰ ਬਾਕੀਆਂ ਨੇ ਉਹ ਰਸਾ ਫੜ ਕੇ ਤੇ ਦਰਿਆ ਦੇ ਵਿੱਚੋਂ ਲੰਘਦੇ ਹੋ ਜਾਣਾ। ਬਾਕੀਆਂ ਨੇ ਅੱਜ ਤਾਂ ਫੜ ਲਏ ਨਾ, ਵਿੱਚੋਂ ਫੜ ਲਿਆ ਹਾਂ ਹਾਂ, ਤੇ ਉਹ ਫਿਰ ਲੰਘਦੇ ਜਾਣ। ਅੱਛਾ, ਇਹਨਾਂ ਇੱਦਾਂ ਕਰਕੇ ਉਹ ਲੰਘ ਸਾਰੇ ਲੰਘੇ ਸੀ ਸਾਡੇ। ਤਿੰਨ ਕੁ ਘਰ ਸੀ ਸਾਡੇ, ਅੱਛਾ, ਉਹ ਤਿੰਨ ਘਰ ਲੰਘ ਗਏ। ਫਿਰ ਮੁੜ ਕੇ ਪਿਓ ਮੇਰਾ ਭਰਾ ਸੀ ਉੱਧਰ, ਅੱਛਾ, ਫਿਰ ਮੇਰਾ ਪਿਓ ਗਿਆ ਮੁੜ ਕੇ। ਫਿਰ ਇਹ ਤੁਹਾਡਾ ਭਰਾ ਉੱਥੇ ਰਹਿ ਗਿਆ ਸੀ? ਉੱਧਰ ਸੀ ਨਾ, ਉੱਥੇ ਚੀਜ਼ਾਂ ਲਾ ਕੇ ਬੈਠਾ। ਅੱਛਾ, ਤੇ ਉਹ ਫਿਰ ਪਿਓ ਗਿਆ, ਫਿਰ ਮੈਂ ਲੈ ਆਉਣਾ, ਗੋਲੀ ਚੱਲਦੀ ਆ। ਫਿਰ ਗੋਲੀ ਵੀ ਵਿੱਚੇ ਚੱਲਦੀ ਸੀ, ਵਿੱਚੇ ਵਾੜ ਟੋਕ। ਜਦੋਂ ਅਸੀਂ ਆਏ ਨਾ, ਸਾਡੇ ਪਿੰਡ ਸੀ ਉੱਥੇ ਪਿੱਛੇ ਹੀ ਹਿੰਦ, ਉਹ ਪਤਾ ਨਹੀਂ ਉਹਨੇ ਵਰਦੀ ਪਾ ਕੇ ਨਾ, ਤੇ ਜੋ ਛੋਟਾ ਸੀ ਸਾਰਾ ਹੀ ਉਹ ਲਈ ਜਾਵੇ, ਉਹਨੇ ਸਾਰਾ ਹੀ ਲੈ ਲਿਆ ਦੁਨੀਆ ਕੋ। ਉਹੋ ਹੀ ਰਾਤ ਨੂੰ ਲੈ ਆਣ ਕੇ ਤੇ ਮਾਰਨ ਵੱਢਣ ਲੱਗ ਗਏ। ਅੱਛਾ, ਜਦੋਂ ਤੁਸੀਂ ਆਪਣੇ ਅੱਖੀ ਵੇਖਿਆ ਉਹ ਵੱਢ ਟੋਕ, ਆਪਣੀ ਅੱਖੀ ਵੇਖੀ ਸਾਰੀ? ਹਾਂ, ਅੱਖੀਂ ਵੇਖੀਆਂ ਜਿਹੜੇ ਵੱਢਦੇ ਟੋਕਦੇ ਸੀ ਨਾ, ਉਹ ਪਹਿਲੇ ਪੱਤਣ ਤੇ ਉਹ ਵੇਖੇ ਨੇ, ਤੇ ਜਿਹੜੇ ਉਧਰ ਸਾਡੇ ਵੇ ਪੱਤਣ ਤੇ ਉਹ ਅਸੀਂ ਪਹਿਲਾਂ ਹੀ ਨੰਗ ਆਏ ਸਾਂ। ਤੁਸੀਂ ਨੰਗ ਆਏ ਸੀ? ਹਾਂ। ਅੱਛਾ, ਤੁਸੀਂ ਜਦੋਂ ਨੰਗ ਆਏ, ਮਤਲਬ ਤੁਹਾਡੇ ਕੋਲ ਨਾ ਖਾਣ, ਦਰਿਆ ਤੁਸੀਂ ਨੰਗ ਆਏ ਨਾ, ਖਾਣ ਦੀ ਕੁਛ ਨਹੀਂ ਸੀ, ਕੁਛ ਨਹੀਂ ਸੀ ਉਧਰੋਂ, ਕੁਛ ਨਹੀਂ ਲੈ ਕੇ ਆਏ ਨਾ ਕੁਛ। ਉਧਰ ਕੀ ਜਦੋਂ ਪਾਣੀ ਚੋਂ ਲੰਘਣਾ ਤੇ ਕੀ ਹੋਣਾ ਸੀ? ਹਾਂ, ਕੁਛ ਵੀ ਨਹੀਂ ਹੋਣਾ, ਕੁਛ ਵੀ ਨਾ। ਉਹ ਫਿਰ ਪਤਾ ਨਹੀਂ ਰਾਤ ਪੈ ਗਈ, ਫਿਰ ਪਤਾ ਨਹੀਂ ਕਿੱਥੋਂ ਆਟਾ ਲਿਆਂਦਾ, ਤੇ ਫਿਰ ਉਹ 5-7 ਘਰਾਂ ਨੇ ਉਹ ਪਕਾਇਆ, ਪਕਾ ਕੇ ਕਿਸੇ ਨੇ ਅੱਧੀ, ਕਿਸੇ ਨੇ ਸੂਤੀ, ਕਿਸੇ ਨੇ ਅੱਧੀ ਖਾਧੀ। ਖਾਣਾ ਕੀ ਸੀ? ਫਿਰ ਗਾਂ ਆ ਗਏ, ਗਾਂ ਆ ਗਏ ਉੱਥੇ। ਬਸ ਏਦਾਂ ਹੀ ਫਿਰ ਜਿਹੜੇ ਦਾਣੇ ਹੈ ਸੀ ਉੱਧਰੋਂ ਵੀ ਨਾ, ਪਾਕਿਸਤਾਨ ਚੋਂ ਵੀ ਆ ਜਿਹੜੀ ਹੁੰਦੀ ਆ ਗੰਜ ਮਸ਼ੀਨ, ਇਹ ਪਾਕਿਸਤਾਨੀਆਂ ਵੀ ਚਲਾਈ ਸੀ ਉਹਨਾਂ ਨੂੰ, ਉਹ ਛੱਡ ਕੇ ਚਲ ਗਏ, ਫਿਰ ਦੌੜ ਗਏ। ਅੱਛਾ, ਤੇ ਫਿਰ ਉਹ ਜਿਹੜੀ ਹੈ ਸੀ ਦਾਣਾ ਫਕਾਓ, ਫਿਰ ਉੱਥੇ ਬਹਿ ਗਏ, ਇੱਕ ਪਿੰਡ ਸੀ ਉੱਥੇ, ਉੱਥੋਂ ਦਾਣੇ ਦੂਣੇ ਉੱਥੋਂ ਹੀ ਲੈਣੇ, ਤੇ ਉੱਥੇ ਚੱਕੀ ਸੀ, ਪੀ ਲੈਣਾ, ਤੂੰ ਪੀ ਲਈ, ਮੈਂ ਪੀ ਲਿਆ, ਦੂਸਰੇ ਉੱਧਰ ਹੀ ਸੀ ਨਾ ਛੰਨੀਆਂ ਵਾਲਾ ਪੱਤਣ। ਅੱਛਾ, ਤੇ ਉੱਧਰੋਂ ਫਿਰ ਨਾ ਇੱਥੋਂ ਉਹਦੇ ਮਾਰ ਕੇ ਇੱਥੇ ਕੁਛ ਤੇ ਵੱਢ ਦਿੱਤੀ, ਲਹੂ ਵਗਦਾ ਆਵੇ, ਤੇ ਉੱਦਾਂ ਵੀ ਨਾ ਆ ਸਾਰਾ ਨਾ ਵੱਢੀ ਗਈ ਹੋਊ, ਤੇ ਉਹ ਫਿਰ ਉੱਧਰੋਂ ਇੱਧਰ ਆ ਗਿਆ। ਬੜਾ ਜਵਾਨ ਸੀ, ਮੈਂ ਤੇ ਵੇਖ ਉਹੋ ਹੀ ਮੈਂ ਵੇਖਿਆ ਵਾ, ਤੇ ਉਹ ਇੰਨਾ ਜਵਾਨ ਸੀ ਜਿੱਦਾਂ ਕੋਈ ਸਾਹਮਣੇ ਸਾਡਾ ਪਾਣੀ ਪਾਉਂਦੇ ਹੁੰਦੇ ਸੀ ਮਾਨੇ ਪਰ। ਤੇ ਉਹ ਵਿਚਾਰਾ ਫਿਰ ਉੱਥੇ ਇੱਕ ਰਜਾਈ ਉਹਨੂੰ ਦੇ ਹੇਠਾਂ ਵਿਛਾ ਕੇ ਨਾ, ਤੇ ਉੱਤੇ ਫਿਰ ਹੋਰ ਕੱਪੜਾ ਦੇ ਕੇ ਤੇ ਉਹ ਲੰਮਾ ਪੈ ਗਿਆ। ਉਹ ਕਿਤੇ ਉੱਠਿਆ ਹੋਣਾ ਸਵੇਰ ਨੂੰ, ਅਸੀਂ ਤੇ ਆ ਗਏ, ਫਿਰ ਪਤਾ ਨਹੀਂ ਵੀ ਵਿਚਾਰਾ ਉੱਥੇ ਹੀ ਮਰ ਗਿਆ। ਮਤਲਬ ਜਿਹੜੇ ਤੁਸੀਂ ਇਲਾਕੇ 'ਚ ਹੋ ਕੇ ਆਏ ਹੋ, ਮਤਲਬ ਉੱਥੇ ਵਾਹਵਾ ਹੀ ਕਤਲੋ ਗਾਰਤ ਹੋਈ ਹੈ? ਕਿਤੇ ਇੱਕ, ਕਿਤੇ ਘਰਾਂ ਦੇ ਘਰ ਮਾਰ ਦਿੱਤਾ। ਇੱਕ ਰਾਤ ਵਾਹਵਾ ਹੀ ਰਾਤ ਚੱਲ ਗਈ, ਤੇ ਉਹ ਨਾ 2 ਬੱਚੇ ਲੈ ਕੇ ਤੇ ਹੇਠਾਂ ਆਪਣੇ ਤੇ ਘੁੱਟ ਕੇ, ਤੇ ਸਾਹ ਘੁੱਟ ਕੇ ਪੈ ਗਈ, ਵੀ ਮਰ ਗਈ, ਇਹ ਮਰੀ ਹੀ ਆ। ਉਹ ਇਹਨਾਂ ਨੇ ਕੀਤਾ ਇਹਦਾ ਸੂਏ ਸਾਵੇ ਮਾਰ ਕੇ ਤੇ ਮਾਂ ਦੀ ਬਾਂਹ ਵੱਢ ਦਿੱਤੀ, ਤੇ ਦੂਸਰਾ ਜਿਹੜਾ ਵਾ ਮੁੰਡਾ ਉਹ ਬਚ ਗਿਆ, ਤੇ ਇੱਕ ਕੁੜੀ ਆ ਉਹਦੇ ਲੱਤ 'ਚ ਸੂਆ ਮਾਰਿਆ, ਇੱਥੇ ਲੱਕ 'ਚ। ਉਹ ਫਿਰ ਉੱਠੀ, ਜਦੋਂ ਚਲੇ ਗਏ ਉੱਠੀ, ਤੇ ਫਿਰ ਉਹ ਬੇੜੀ ਵੱਲ ਨੂੰ ਆਈ, ਜੀ ਭਿਆਣੀ ਉਹਨਾਂ ਨੂੰ ਲੈ ਕੇ। ਫਿਰ ਉਹ ਬੇੜੀ ਵਾਲਿਆਂ ਨੇ ਫਿਰ ਇਹਨਾਂ ਨੂੰ ਬਿਠਾ ਕੇ ਤੇ ਪਾਰ ਕੀਤਾ। ਫਿਰ ਉਹ ਅਗਲੇ ਦਿਨ ਖੋਨੀ ਜਾ ਕੇ ਮਿਲੇ ਸਾਨੂੰ। ਬੜੀ ਹਾਲਤ ਮਾੜੀ ਹੋਈ ਉੱਥੇ। ਅਸੀਂ ਤੇ ਸ਼ੁਕਰ ਕਰਨੇ ਆ
ਮਾਂ ਤੇ ਪਿਓ ਤੇ ਮੇਰਾ ਭਰਾ ਫਿਰ ਉਹ ਬੇੜੀ 'ਚ ਲੰਘ ਕੇ ਆਏ। ਅੱਛਾ ਆ ਗੱਡੇ ਤੇ ਬਹਿ ਰਹੇ ਨਾ, ਦਰਿਆ 'ਚ ਗੱਡਾ ਸੀ ਖੂਬਿਆ, ਉੱਥੇ ਬਹਿ ਰਹੇ ਤੇ ਫਿਰ ਜਦੋਂ ਬੇੜੀ ਆਈ ਤੇ ਫਿਰ ਉਹ ਆ ਗਏ। ਬੇੜੀ ਵਾਲੇ ਵੀ ਚੰਗੇ ਸੀ ਵਿਚਾਰੇ, ਲੰਘਾਈ ਜਾਂਦੇ ਸੀ। ਤੇ ਫਿਰ ਸਾਨੂੰ ਆਣ ਕੇ ਤੇ ਰਾਤ ਮਿਲਿਆ। ਅੱਛਾ ਮਾਂ ਜੀ, ਉਹ ਵੇਲਾ ਚੇਤੇ ਆ ਜਾਂਦਾ ਅੱਖਾਂ ਮੂਹਰੇ ਐਵੇਂ ਜਿਵੇਂ ਬੈਠੇ ਸੀ ਹੁਣ ਤੁਸੀਂ ਅਸੀਂ ਆਏ ਆ? ਹਾਂ ਆ ਜਾਂਦਾ ਸਭ ਕੁਝ। ਤੇ ਉਹ ਬਾਜੇ ਵੇਲੇ ਮੈਨੂੰ ਤੇ ਨਾ ਰਾਤ ਮੈਂ ਜਾਗ ਆ ਜੇ ਨਾ ਤੇ ਉੱਥੇ ਖਿਆਲ ਚੱਲ ਜਾਂਦਾ ਵਾ, ਵੀ ਬੁਰੀ ਮੇਰੀ ਹਾਲਤ ਹੁੰਦੀ ਹੈ। ਹਾਲਤ ਫਿਰ ਬੁਰੀ ਹੋ ਜਾਂਦੀ ਸੋਚ ਕੇ? ਹਾਂ ਸੋਚ ਕੇ। ਹਾਂ। ਤੇ ਉਹ ਮਾਂ ਜੀ, ਉਹ ਪਿੰਡ ਚੇਤੇ ਆਂਦਾ ਜਦੋਂ ਤੁਸੀਂ ਖੇਡਦੇ ਸੀ, ਵਿਆਹ ਤੁਹਾਡਾ ਹੋਇਆ, ਉਹ ਪਿੰਡ ਚੇਤੇ ਆਂਦਾ ਕਦੀ ਦਿਮਾਗ ਮੂਹਰੇ? ਉਹ ਨਕਸ਼ਾ ਆ ਜਾਂਦਾ? ਹਾਂ ਉਹ ਵੀ ਆਉਂਦਾ ਵਾ, ਉਹ ਕਿਹੜਾ ਪੇ ਨਹੀਂ ਆਉਂਦਾ। ਆਉਂਦਾ ਉਹਦਾ ਨਕਸ਼ਾ, ਉਹ ਵੀ ਪਿੰਡ ਉਹ ਜਿਹੜਾ ਸੀ। ਤੇ ਕਦੀ ਜਵਾਨੀ 'ਚ ਦਿਲ ਕੀਤਾ ਕਿ ਜਾ ਕੇ ਮੈਂ ਆਪਣਾ ਪਿੰਡ ਵੇਖ ਆਵਾਂ? ਨਾ ਪਤਾ ਵਾ ਵੀ ਉਧਰ ਹੁਣ ਕਿੱਥੇ ਜਾਇਆ ਜਾਂਦਾ ਵਾ, ਉੱਥੇ ਕਿਤੇ ਕੋ ਜਾਈਏ ਹੈ? ਉੱਥੇ ਕੋਈ ਹੈਗਾ ਵਾ ਜਿਹਦੇ ਕੋ ਜਾਣਾ, ਉੱਥੇ ਹੁਣ ਹਿੰਦੂ ਨੇ। ਅੱਛਾ ਕਿੱਥੇ ਚਲੋ ਆਪਣੀ ਜੀਆ ਜਾਣ ਤੇ ਹੁਣ ਇੱਧਰ ਤੇ ਸਾਰੇ ਤੇ ਹੁਣ ਵੇਖ ਲਾ ਪੇ ਇਹਨਾਂ 'ਚ ਲੱਗੀ ਰਹਿੰਦੀ ਦਰਿਆ 'ਚ। ਔਰ ਕਈਆਂ ਨੇ ਤੇ ਮਾਰ ਦਿੱਤੀਆਂ ਛਾਲਾਂ, ਤੇ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਸੀ ਉਹ ਕਿੱਦਾਂ ਮਾਰਦੀਆਂ। ਹਾਂ ਅੱਛਾ, ਉੱਥੇ ਗੋਲੀ ਵੀ ਚੱਲੀ ਸੀ ਦਰਿਆ ਦੇ ਕੰਢੇ? ਗੋਲੀ ਵੀ ਚੱਲੀ ਤੇ ਜੇ ਤੈਨੂੰ ਦੱਸਿਆ ਨਹੀਂ ਵੀ ਆ ਜਿਹੜੇ ਹਥਿਆਰ ਸੀ ਸਾਰੇ ਖੋਲੇ ਸੀ ਉਹਨਾਂ ਨੇ। ਹਥਿਆਰ ਤੁਹਾਡੇ ਕੋਲ ਖੋਲੇ ਪਹਿਲੇ, ਫਿਰ ਗੋਲੀ ਚੱਲੀ? ਪਿੱਛੋਂ ਆਉਂਦੇ ਆਈ ਨਾ, ਅਜੇ ਆਉਂਦੇ ਹੀ ਸਾਂ ਤੇ ਉਹ ਪਿੰਡ ਸੀ ਇੱਕ, ਤੇ ਉੱਥੇ ਸੀ ਉਹ ਵਰਦੀ ਪਾ ਕੇ ਖਲੋਤਾ ਤੇ ਉਹ ਖੋਈ ਜਾਂਦਾ ਸੀ ਹਥਿਆਰ ਤੁਹਾਡੇ ਤੋਂ? ਹਾਂ ਸਭਨਾਂ ਕੋ ਖੋਲੇ ਉਹਨੇ, ਖੋ ਕੇ ਤੇ ਉੱਥੇ ਢੇਰ ਲਾ ਉਹ ਹੀ ਲੈ ਕੇ ਤੇ ਫਿਰ ਉਹ ਸਾਡੇ ਵੱਲ। ਅੱਛਾ, ਫਿਰ ਉੱਥੇ ਗੋਲੀ ਚੱਲੀ? ਫਿਰ ਗੋਲੀ ਵਿੱਚ ਹੀ ਗੋਲੀ ਚੱਲਦੀ ਸੀ, ਵਿੱਚ ਹੀ ਉਹ ਹਥਿਆਰ ਜਿਹੜੇ ਕੋਈ ਹੋਣਗੇ ਨੌਕਰ ਨਾ ਕਰੋ ਗੋਲੀ ਚਲਾਉਂਦੇ। ਅੱਛਾ, ਫਿਰ ਲੋਕਾਂ ਦਾ ਕੈਂਪ ਉੱਥੋਂ ਦੌੜ ਗਏ ਲੋਕ ਜਾਂ ਉੱਥੇ ਬੈਠੇ ਰਹੇ? ਲੋਕ ਜਿਹੜੇ ਸਨ ਉੱਥੇ, ਬੰਦੇ ਜਿਹੜੇ ਸਨ ਉਹ ਦੌੜ ਗਏ, ਦਰਿਆ 'ਚ ਛਾਲਾਂ ਮਾਰੀਆਂ? ਕੀ ਕੀਤੀ? ਛਾਲਾਂ ਮਾਰੀਆਂ, ਕੁਛ ਉੱਥੇ ਮਾਰ ਕੇ ਸੁੱਟ ਗਏ। ਅੱਛਾ, ਉਹ ਹੁਣ ਜਿਹੜੇ ਮਰੇ ਸੀ ਉਹਨਾਂ ਕਿੱਥੇ ਜਾਣਾ ਸੀ? ਹਾਂ ਉਹ ਉੱਥੇ ਹੀ ਪਏ ਰਹੇ। ਤੇ ਜਿਨ੍ਹਾਂ ਕੋਲ ਬੱਚੇ ਸੀ? ਉਹ ਬੱਚਿਆਂ ਨੂੰ ਮਾਰ ਗਏ, ਸਾਰੇ ਮਾਰ ਗਏ, ਬੱਚੇ ਵੀ ਮਾਰ ਗਏ। ਇੱਕ ਮੇਰੀ ਚਾਚੀ ਲੱਗਦੀ ਸੀ ਤੇ ਉਹਦੇ ਕੋਲ 3 ਧੀਆਂ ਸੀ ਤੇ ਪੁੱਤ ਵੀ ਸੀ, ਜਵਾਨ ਪੁੱਤ ਦਾ ਤਾਂ ਪਤਾ ਨਹੀਂ ਕਿੱਥੇ ਸੀ, ਤੇ ਇੱਕ ਉਹ ਆਪ ਸੀ। 3 ਧੀਆਂ ਵੀ ਮਾਰ ਦਿੱਤੀਆਂ ਤੇ ਉਹਨੂੰ ਵੀ ਮਾਰ ਦਿੱਤਾ। ਤੇ ਜੇਵਰ ਸੀ ਵਾਵਾ ਸੀ ਉਹਦੇ ਕੋਲ, ਉਹ ਲੈ ਗਏ ਖੋ ਕੇ। ਉਹਨਾਂ ਮਾਰ ਕੇ ਉਹਨਾਂ ਕੀ ਕਰਨਾ, ਜਿਹੜੀ ਹੈ ਸੀ ਬਿਕੜੀ ਚੁੱਕ ਕੇ ਲੈ ਗਏ। ਹਾਕਮ ਦੀ ਉਹ ਬਾਬੇ ਵੱਲੀ ਦੀ ਧੀ ਸੀ ਨਾ, ਉਹਦੇ ਕੋਲ ਮੁੰਡਾ ਸੀ ਤੇ ਉਹਨੇ ਛਾਲ ਮਾਰ ਦਿੱਤੀ ਦਰਿਆ 'ਚ, ਆਪ ਤੇ ਨਿਕਲ ਗਈ ਤੇ ਮੁੰਡਾ ਜਿਹੜਾ ਸੀ ਛੁੱਟ ਗਿਆ ਹੱਥੋਂ, ਉਹ ਰੁੜ ਗਿਆ ਤੇ ਆਪ ਉਹ ਫਿਰ ਨਿਕਲ ਗਈ ਤੇ ਲੀੜਾ ਜਿਹੜਾ ਸੀ ਉਹ ਰੁੜ ਗਿਆ ਤੇ ਆਹ ਕੱਪੜੇ ਜਿਹੜੇ ਕਮੀਜ਼ ਸਲਵਾਰ ਤੇ ਗਾਲੀ ਸੀ ਨਾ ਤੇ ਲੀੜਾ ਰੁੜ ਗਿਆ। ਤੇ ਫਿਰ ਉਹ ਸਾਡੇ ਇੱਕ ਉੱਥੇ ਬੁੱਢੀ ਸੀ, ਉਹਨੇ ਫਿਰ ਉਹਨੂੰ ਲੀੜਾ ਦਿੱਤਾ। ਮੇਰੀ ਮਾਂ ਸੀ, ਮੇਰੀ ਮਾਂ ਦੀ ਇੱਥੇ ਮੁੰਡਾ ਬਿਠਾ ਲਿਆ ਸੀ ਤੇ ਸਲਵਾਰ ਲਾਈ ਸੀ ਤੇ ਲੀੜਾ ਵੀ ਸੀ। ਉਹ ਮੁੰਡਾ ਲੱਗਾ ਗੋਤੇ ਲੱਗੇ ਤੇ ਉਹਨੂੰ ਤਾਂ ਕੀਤਾ ਐਸਾ ਹੱਥ ਨਾਲ ਤੇ ਉਹ ਸਲਵਾਰ ਵੀ ਰੁੜ ਗਈ ਤੇ ਲੀੜਾ ਵੀ ਰੁੜ ਗਿਆ। ਬਾਹਰ ਨਿਕਲੇ ਤੇ ਮੇਰੇ ਪਿਓ ਨੇ ਫਿਰ ਆਪਣਾ ਨਾ ਚਾਦਰ ਧੇੜ ਦੀ ਦਿੱਤੀ ਵੀ ਆ ਲੈ ਬੰਨ ਲਾ। ਫਿਰ ਗਾਂ ਆਏ ਤੇ ਫਿਰ ਕਿ ਸਿੱਖਣੀ ਦੀ ਸੀ ਸੁੱਕਣੇ ਪਾਈ, ਫਿਰ ਉਹਨੇ ਪਾਈ ਧੇੜ ਤੇ ਉਹਦੀ ਚਾਦਰ ਉਹਨੂੰ ਦਿੱਤੀ। ਬੜੀ ਹਾਲਤ ਮਾੜੀ, ਬਹੁਤ ਹੀ ਮਾੜੀ ਹੋਈ ਸਾਡੀ ਤੇ ਜਿਹੜੇ ਉੱਥੇ ਸੀ ਨਾ ਗੁਰਦਾਸਪੁਰ, ਅੱਛਾ ਉੱਥੇ ਵੀ ਬੰਬ ਮਾਰਿਆ ਸੀ ਵਿੱਚ, ਕਿਸੇ ਦਾ ਕੁਝ ਸੜ ਗਿਆ, ਕਿਸੇ ਦਾ ਕੁਝ, ਕਿਸੇ ਦਾ ਕੁਝ। ਫਿਰ ਉੱਥੇ ਇਹਨੇ ਜਿਹੜਾ ਕਾਜ਼ੀ ਆਜ਼ਮ ਸੀ ਨਾ, ਇਹਨੇ ਮਲਟਰੀ ਨਹੀਂ ਸੀ ਇਹਨੂੰ ਲੱਭੀ। ਜੇ ਮਲਟਰੀ ਲੱਭਦੀ ਦਰਿਆ ਤੇ ਵੀ ਹੁੰਦੀ ਨਾ ਤੇ ਫਿਰ ਉਹਨਾਂ ਗਾਂ ਨਹੀਂ ਸੀ ਸਿਖਾਉਣਾ, ਉਹ ਨਹੀਂ ਲੱਭੀ। ਤੇ ਉਹ ਫਿਰ
ਉੱਥੇ ਫਿਰ ਬੰਬ ਮਾਰਿਆ, ਫਿਰ ਉਹਨਾਂ ਨੇ ਬਹੁਤ ਉਚਰਾਂ ਨੇ ਫਿਰ ਨਾ ਕਿਤੇ ਉਹ ਨਹੀਂ ਮਿਲਟਰੀ ਆ ਗਈ, ਉਹਨੂੰ ਕਿਤੇ ਜੁੜ ਗਈ ਹੋਊਗੀ। ਫਿਰ ਉਹ ਮੁੜ ਕੇ ਉਹਨੇ ਕੀ ਕੀਤਾ, ਫਿਰ ਉਹਨੇ ਤੋੜ ਦਿੱਤੇ, ਫਿਰ ਛਰਕੇ ਉਹ ਤੁਰੇ, ਫਿਰ ਤੁਰੇ ਆਏ ਮਿਲਟਰੀ ਕੋਈ ਉੱਥੇ ਬੰਦਾ ਕੋਈ ਉੱਥੇ, ਬਾਬੇ ਨਾਨਕ ਦਾ ਡੇਰਾ ਜਿਹੜਾ ਨਾ ਜਿੱਥੇ ਹੱਦ ਮੁੱਕਦੀ ਹੈ ਵੀ ਪਾਕਿਸਤਾਨ ਆ ਜਾਂਦਾ ਜੀ ਜੀ, ਉੱਥੋਂ ਫਿਰ ਉਹਨਾਂ ਨੇ ਉਹ 8-7 ਕੋ ਭੈਣਾਂ ਸੀ। ਉਧਰ ਕੁਆਂ ਨੂੰ ਆਉਂਦੇ ਹੁੰਦੇ, ਹੁਣ ਇੱਧਰ ਮੀਲਾਂ ਨੂੰ ਕਹਿੰਦੇ ਨੇ। ਅਤੇ ਉੱਥੋਂ ਫਿਰ ਉਹ ਵੇਲਾ ਪਏ, ਕਿਤੇ ਸੂਈਆਂ ਸੁੱਟੀਆਂ ਹੋਈਆਂ, ਕਿਤੇ ਕਿੱਲ ਸੁੱਟੇ ਰਾਹ ਦੇ ਸੜਕ 'ਤੇ ਉਹਨਾਂ ਨੇ, ਹੈਂ। ਅਤੇ ਉਹ ਫਿਰ ਉੱਥੋਂ ਫਿਰ ਪਾਰ ਹੋਏ, ਅਤੇ ਫਿਰ ਉਹ ਜਿਹੜੇ ਹੈਗੇ ਸੀ ਆ ਗਏ, ਜਿਹੜੇ ਲੈ ਗਏ ਧੂ ਤਾ ਉਹ ਫਿਰ ਕਿੱਥੋਂ। ਚਲੋ ਮਾਂ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਅੱਛਾ ਲਓ ਜੀ, ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਮਾਂ ਜੀ ਦੀ ਏਜ ਦੇ ਮੁਤਾਬਿਕ ਅੱਛਾ ਉਹਨਾਂ ਦੀ ਅੱਖਾਂ ਵੀ ਉਹ ਵਹਿੰਦੀ ਵੀ ਨਹੀਂ ਹੈ, ਉਹ ਕੰਨਾਂ ਤੋਂ ਸੁਣਦੇ ਵੀ ਨਹੀਂ, ਤਾਂ ਕਰਕੇ ਥੋੜੀ ਉੱਚੀ ਆਵਾਜ਼ ਸੀ ਨਾਲ ਗੱਲਬਾਤ ਕਰਦੇ ਸੀ। ਇਹ ਉਹ ਕਿਸੇ ਕਹਾਣੀਆਂ, ਉਹ ਨਫ਼ਰਤ ਦੇ ਕਿੱਸੇ ਨੇ, ਉਹ ਨਫ਼ਰਤ ਦੀਆਂ ਦਾਸਤਾਨਾਂ ਨੇ ਜੋ ਅਸੀਂ ਪਿਛਲੇ 73 ਵਰ੍ਹਿਆਂ ਤੋਂ ਦੋਵਾਂ ਦੇਸ਼ਾਂ 'ਚ ਵੇਖ ਸਕਦੇ ਹਾਂ। ਹਾਲਾਂਕਿ ਉਹ ਜਿਹੜੇ ਲੋਕ ਸਨ, ਮੈਂ ਸਮਝਦਾ ਕਿ ਉਹ ਕਿਸੇ ਵੀ ਮਜ਼ਹਬ ਨਾਲ ਤਾਲੁਕ ਨਹੀਂ ਰੱਖਦੇ ਸਨ। ਪਿਛਲੇ ਹਜ਼ਾਰਾਂ ਸਾਲਾਂ ਤੋਂ ਆਪਾਂ ਇਕੱਠੇ ਬੈਠੇ ਸੀ, ਲੇਕਿਨ ਵੰਡ ਦੇ ਵਿੱਚ, ਪਾਰਟੀਸ਼ਨ ਦੇ ਵਿੱਚ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਉਹ ਆਪ ਜੀ ਦੇ ਸਾਹਮਣੇ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਜਗ੍ਹਾ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।